19 ਮਾਰਚ ਨੂੰ ਬ੍ਰਿਸਬਨ ਉਹਦੇ 'ਚ ਉਹਨਾਂ ਨੇ ਲੀਕ ਖਿੱਚ ਦਿੱਤੀ ਹੈ ਕਿ ਭਾਈ ਆ ਜਾਓ। ਉੱਥੋਂ ਜੇ ਮੈਲਬਰਨ ਤੋਂ ਬ੍ਰਿਸਬਨ ਪਹੁੰਚਣਾ ਹੈ ਤੇ ਉਹ 2000 ਮੀਲ ਹੈ। ਇਹਨਾਂ ਦੀ RSS, ਬਜਰੰਗ ਦਲ, ਇਹਨਾਂ ਦੀ ਸਿਸਟਰ ਜਮਾਤ ਵਿਸ਼ਵ ਹਿੰਦੂ ਪਰਿਸ਼ਦ, ਉਹਨਾਂ ਦੀ ਕਾਫੀ ਸਟਰੋਂਗ ਬ੍ਰਾਂਚ ਹੈ ਉੱਥੇ, ਕਾਫੀ ਹਿੰਦੂ ਤਾਂ ਵੀ ਉੱਥੇ ਵੀ ਰਹਿੰਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇੱਕ ਤਾਂ ਜਿਹੜੇ ਐਕਟਿਵਿਸਟ ਨੇ ਰੈਫਰੈਂਡਮ ਵਾਲੇ ਆਪਣੇ ਭਾਈ, ਉਹਨਾਂ ਨੇ ਵੀ ਕਾਫੀ ਕੁਝ ਸਿੱਖਿਆ ਮੈਲਬਰਨ ਤੋਂ। ਉਹ ਜਿਹੜਾ ਸਿੱਖਿਆ ਸਬਕ ਹੈ ਉਸ ਨੂੰ ਜ਼ਰੂਰ ਅਪਲਾਈ ਕਰਨ। ਇਹਨਾਂ ਦੀਆਂ ਕਰਤੂਤਾਂ ਸਾਹਮਣੇ ਆ ਗਈਆਂ ਨੇ, ਇਸ ਤੋਂ ਵੀ ਕੁਛ ਨਾ ਕੁਛ ਵਰਸਟ ਕਰ ਸਕਦੇ ਨੇ। ਉਹਦੇ ਲਈ ਏਜੰਸੀਆਂ ਨੂੰ ਲੋਕਲ ਜਿਹੜਾ ਕੁਈਨਜ਼ਲੈਂਡ ਜਿਹੜਾ ਉਹਨਾਂ ਨੂੰ ਪੂਰਾ ਸੁਚੇਤ ਰੱਖਣ। ਤੇ ਬਾਕੀ ਤਾਂ ਫਿਰ ਖਾਲਸਾ ਹਮੇਸ਼ਾ ਤਿਆਰ ਬਰ ਤਿਆਰ ਹੀ ਰਹਿੰਦਾ। ਮੈਲਬਰਨ ਵਾਲੇ ਤਾਂ ਥੋੜ੍ਹੇ ਜਿਹੇ ਜਿਹੜੇ ਨੇ ਫਿਰ ਵੀ ਬੜੇ ਪਿਆਰ ਵਾਲੇ ਔਰ ਦੂਜੇ ਸੀ, ਉਹਨਾਂ ਨੇ ਪਿਆਰ ਦੇ ਨਾਲ ਉਹਨਾਂ ਨੂੰ ਲੰਗਰ ਵੀ ਛਕਾਇਆ, ਬਹੁਤਾ ਨਹੀਂ ਕੋਈ ਵੀ ਜਿਹੜਾ ਕੀਤਾ। ਪਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਬ੍ਰਿਸਬਨ ਨੇ ਇਹ ਤਾਂ ਫਿਰ ਤੱਤੇ ਸਿੰਘ ਨੇ। ਇਹ ਬ੍ਰਿਸਬਨ ਇਹ ਇਹਨਾਂ ਦੇ ਲਈ, ਇਹਨਾਂ ਨਫ਼ਰਤੀਆਂ ਦੇ ਲਈ ਜਿਹੜਾ ਹੈ ਉਹ ਜ਼ਿਆਦਾ ਟਫ ਗਰਾਊਂਡ ਹੋਏਗੀ, ਕਿਉਂਕਿ ਸਿੰਘਾਂ ਨੂੰ ਪਤਾ ਲੱਗ ਗਿਆ ਤੁਹਾਡੇ ਬਹੁਤ ਸਾਰੇ ਇਹਨਾਂ ਤੌਰ ਤਰੀਕਿਆਂ ਦਾ, ਔਰ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਵੀ ਪਤਾ ਲੱਗ ਗਿਆ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿਕਸ ਫॉर ਜਸਟਿਸ ਵੱਲੋਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬਨ ਵਿੱਚ 19 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਐਲਾਨ ਕੀਤਾ ਗਿਆ ਹੈ। ਸੋ ਹਿੰਦੂ ਧਵੀਆਂ ਵੱਲੋਂ ਸਿੱਖ ਵਿਰੋਧੀ ਮੁਹਿੰਮ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ। ਇਸ ਦਾ ਢੁਕਵਾਂ ਜਵਾਬ ਰੈਫਰੈਂਡਮ ਦੇ ਅਗਲੇ ਪੜਾਅ ਦਾ ਐਲਾਨ ਕਰਨਾ ਹੀ ਹੈ, ਸੋ ਜੋ ਕਿ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰ ਹਨ? ਦੇਖੋ, ਅਸੀਂ ਹੁਣ ਸਾਰੇ ਆਪਣੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ YouTube ਤੇ Facebook ਤੇ ਜੁੜੇ ਹੋਏ ਨੇ। ਕੁਛ ਨੂੰ ਅਸੀਂ ਐਕਨੋਲਜ ਵੀ ਕਰਨਾ ਚਾਹੁੰਦੇ ਹਾਂ। ਸਾਡੇ ਵੀਰ ਜ਼ੁਬੇਰ ਯਾਕੂਬ ਸਾਹਿਬ ਜਿਹੜੇ ਹਮੇਸ਼ਾ ਹੀ ਆ ਕੇ ਜੁੜਦੇ ਨੇ ਨਾਲ, ਔਰ ਅੱਜ ਵੀ ਉਹਨਾਂ ਦੇ ਬਹੁਤ ਸਾਰੇ ਮੈਸੇਜ ਨੇ। ਔਰ ਇਸੇ ਤਰ੍ਹਾਂ ਵੀਰ ਤੇਜਾ ਸਿੰਘ ਜਿਹੜੇ ਲਗਾਤਾਰਤਾ ਨਾਲ ਇਸ ਪ੍ਰੋਗਰਾਮ 'ਚ ਹੁੰਦੇ ਨੇ। ਭਾਈ ਗੋਬਿੰਦ ਸਿੰਘ ਜਿਨ੍ਹਾਂ ਨੇ ਲਿਖਿਆ ਕਿ ਸਾਰੀਆਂ ਸਿੱਖ ਜਥੇਬੰਦੀਆਂ ਖਾਲਸਾਈ ਨਿਸ਼ਾਨ ਸਾਹਿਬ ਥੱਲੇ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜਨ। ਹਰ ਜਥੇਬੰਦੀ ਦਾ ਕਾਰਜ ਖੇਤਰ ਨਿਰਧਾਰਿਤ ਕੀਤਾ ਜਾਵੇ ਤਾਂ ਕਿ ਹਰ ਜਥੇਬੰਦੀ ਆਪਣੇ ਖੇਤਰ ਵਿੱਚ ਵਧੀਆ ਕਾਰਜ ਕਰ ਸਕੇ। ਅਸੀਂ ਸਮਝਦੇ ਹਾਂ ਵੀ 2015 ਦੇ ਸਰਬੱਤ ਖਾਲਸਾ ਨੇ, ਜਿਸ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ, ਵਰਲਡ ਸਿੱਖ ਪਾਰਲੀਮੈਂਟ ਦਾ ਫੈਸਲਾ ਵੀ ਉਸੇ ਹੀ ਸਰਬੱਤ ਖਾਲਸਾ 'ਚੋਂ ਸੀ। ਔਰ ਸਰ ਗੋਬਿੰਦ ਸਿੰਘ ਜੀ ਨੇ ਬਿਲਕੁਲ ਠੀਕ ਫਰਮਾਇਆ ਕਿ ਅਲਟੀਮੇਟਲੀ ਅੱਡ ਪਾਸੇ ਜਿਹੜੇ ਕੰਮ ਕਰਨ ਵਾਲੇ ਵੀ ਨੇ, ਇੱਕ ਅੰਬਰੇਲਾ ਜ਼ਰੂਰੀ ਹੈ ਜਿਹਦੇ ਥੱਲੇ ਕੰਮ ਹੋਏ। ਔਰ ਇਸੇ ਤਰ੍ਹਾਂ ਸਾਡੇ ਵੀਰ ਜਸਬੀਰ ਸਿੰਘ ਜਿਹੜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਔਰ ਹਮੇਸ਼ਾ ਹੀ ਰੈਫਰੈਂਡਮ ਦੀ ਐਡਵੋਕੇਸੀ ਬੜੇ ਯਥਾਰਥਕ ਤਰੀਕੇ ਨਾਲ ਕਰਦੇ ਨੇ। ਸਰ ਸਿਮਰਨਜੀਤ ਸਿੰਘ, ਜਗਤਾਰ ਸਿੰਘ ਔਰ ਸਾਡੇ ਵੀਰ ਅਗੇਨ ਜਿਹੜੇ ਜ਼ੁਬੇਰ ਯਾਕੂਬ ਸਾਹਿਬ ਦੇ ਕਾਫੀ ਮੈਸੇजेस ਨੇ। ਔਰ ਮਿਸਟਰ ਕੇ ਦੀ ID ਤੋਂ ਉਹਨਾਂ ਨੇ ਇਹ ਕਿਹਾ ਕਿ ਜੀ ਕਾਸ਼ ਅਸੀਂ ਵੀ ਆਪਣੇ ਬੱਚਿਆਂ ਨੂੰ ਉਵੇਂ ਹੀ ਬੈਡ ਟਾਈਮ ਸਟੋਰੀਜ਼, ਕ੍ਰਿਸਚਨ ਸਟੋਰੀ ਬੁੱਕਸ ਵਾਂਗ ਪ੍ਰੋਵਾਈਡ ਕਰ ਸਕੀਏ ਹਿਸਟਰੀ ਦੇ ਉੱਤੇ। ਔਰ ਮਿਸਟਰ ਕੇ ਨੇ ਪਹਿਲਾਂ ਇਹ ਕਿਹਾ, ਜਿਨ੍ਹਾਂ ਮੈਂ ਕਿਤਾਬਾਂ ਦਾ ਹਵਾਲਾ ਦਿੱਤਾ, ਉਹਨਾਂ ਨੇ ਕਿਹਾ ਵੀ ਇਹਨਾਂ 2 ਕਿਤਾਬਾਂ ਨੇ ਮੇਰੇ ਮਾਈਂਡ ਸੈਟ ਨੂੰ ਬਦਲਿਆ। ਔਰ ਮੈਂ ਭਾਵੇਂ ਜਿਹੜਾ ਰਿਲੀਜੀਅਸ ਸੀ, ਪਰ ਇਹਨਾਂ 2 ਕਿਤਾਬਾਂ ਨੇ ਮੈਨੂੰ ਇਹ ਗੱਲ ਦਾ ਫਖਰ ਵੀ ਦਿੱਤਾ ਕਿ ਮੈਂ ਸਿੱਖ ਹਾਂ। ਔਰ ਇਸੇ ਤਰ੍ਹਾਂ ਸਾਡੇ ਵੀਰ ਜਗਸੀਰ ਸਿੰਘ ਸਿੱਧੂ ਜਿਹੜੇ ਪੰਜਾਬ ਦੀ ਧਰਤੀ ਤੋਂ ਜੁੜਦੇ ਨੇ, ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਆਸਟ੍ਰੇਲੀਆ, ਹੁਣ ਸਾਨੂੰ ਸਗੋਂ ਅੱਜ ਇੱਕ ਵੀਰ ਇਹ ਕਹਿ ਰਹੇ ਸੀ, ਕਹਿਣ ਲੱਗੇ ਜੀ ਆਸਟ੍ਰੇਲੀਆ ਵਾਲਿਆਂ ਨੂੰ ਇਵੇਂ ਲੱਗਦਾ ਵੀ ਸੱਚੋ ਸੱਚ ਅਮਰੀਕਾ ਤੋਂ ਨਹੀਂ ਆਉਂਦਾ, ਆਸਟ੍ਰੇਲੀਆ ਤੋਂ ਆ ਰਿਹਾ, ਕਿ ਉਹ ਇਵੇਂ ਗਲੂ ਹੁੰਦੇ ਨੇ ਦੇਖਣ ਦੇ ਲਈ। ਹਾਲਾਂਕਿ ਟਾਈਮ ਫਰੇਮ 'ਚ ਫਰਕ ਹੁੰਦਾ ਹੈ, ਕੁਛ ਹੋਰ ਵੀ ਉਹ ਪ੍ਰੋਬਲਮਸ ਵੀ ਹੁੰਦੀਆਂ ਨੇ, ਪਰ ਉਹ VPN ਅਮਰੀਕਾ ਦਾ ਪਾ ਕੇ ਬਹੁਤ ਸਾਰੇ ਉਸ ਨੂੰ ਦੇਖ ਲੈਂਦੇ ਨੇ। ਔਰ ਚਲੋ ਅਸੀਂ ਤਾਂ ਇਹ ਸਮਝਦੇ ਹਾਂ ਵੀ ਸਾਡੇ ਲਈ ਫਖਰ ਵਾਲੀ ਗੱਲ ਹੈ ਕਿ ਸਾਡੇ ਆਸਟ੍ਰੇਲੀਆ ਦੇ ਵੀਰ ਭੈਣਾਂ, ਜਿਵੇਂ ਅਮਰੀਕਾ, ਕੈਨੇਡਾ, UK ਨੂੰ ਹਿੰਦੂ ਤਵੀਆਂ ਨੇ ਆਪਣੇ ਰਡਾਰ ਦੇ ਉੱਤੇ ਰੱਖਿਆ ਹੋਇਆ ਸੀ, ਆਸਟ੍ਰੇਲੀਆ ਤਾਂ ਹੁਣ ਸਭ ਤੋਂ ਉੱਚਾ ਜਾ ਰਿਹਾ, ਕਿਉਂਕਿ
ਅਲਟੀਮੇਟਲੀ ਐਕਟੀਵਿਟੀ ਤਾਂ ਉੱਥੇ ਹੀ ਹੋ ਰਹੀ ਹੈ। ਅੱਛਾ। ਔਰ ਜਿਸ ਕਿਸਮ ਦਾ ਜਿਹੜਾ ਹੈ ਉਹ 29 ਜਨਵਰੀ ਦੇ ਮੈਲਬਰਨ ਦੇ ਖਾਲਿਸਤਾਨੀ ਰੈਫਰੈਂਡਮ ਤੋਂ ਬਾਅਦ ਜਿਵੇਂ ਉਹਨਾਂ ਨੇ ਹੀਟ ਕ੍ਰੀਏਟ ਕੀਤੀ ਹੋਈ ਹੈ ਨਫ਼ਰਤ ਦੀ। ਹਾਲਾਂ ਜਦੋਂ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤਾਂ ਅਸੀਂ ਦੇਖ ਰਹੇ ਹਾਂ ਕਿ ਉਸ ਤੋਂ ਪਹਿਲਾਂ ਉਹਨਾਂ ਨੇ ਕਿਸਾਨੀ ਮੋਰਚੇ ਵੇਲੇ ਵੀ ਹਿੰਸਾ ਕੀਤੀ, ਉਹ ਮਾਹੌਲ ਸਿਰਜਦੇ ਚਲੇ ਗਏ। ਉਸ ਦਾ ਖਮਿਆਜ਼ਾ ਵੀ 2 ਹਿੰਦੂ ਤੋਂ ਵੀ ਨੌਜਵਾਨਾਂ ਨੂੰ ਭੁਗਤਣਾ ਪਿਆ ਜਿਨ੍ਹਾਂ ਦੀ ਡਿਪੋਰਟੇਸ਼ਨ ਹੋਈ। ਲੇਕਿਨ ਜਿਉਂ ਹੀ ਖਾਲਿਸਤਾਨ ਰੈਫਰੈਂਡਮ ਦੀ ਸ਼ੁਰੂਆਤ ਹੁੰਦੀ ਹੈ ਉਸੇ ਪੀਰੀਅਡ 'ਚ ਜਿਹੜਾ ਇਹਨਾਂ ਦੀ ਨਫ਼ਰਤ ਦਾ ਜਿਹੜਾ ਹੈੱਡਕੁਆਟਰ ਹੈ ਉਹ ਮੈਲਬਰਨ ਦੇ ਵਿੱਚ ਸ਼ਿਫਟ ਹੁੰਦਾ ਹੈ। ਫਿਰ ਅਸੀਂ ਦੇਖਦੇ ਹਾਂ ਮੰਦਰਾਂ ਦੇ ਉੱਤੇ ਗ੍ਰੈਫਿਟੀ ਲਿਖਣ ਦਾ, ਔਰ ਅਖੀਰ 'ਚ ਜੋ ਕਰਤੂਤ ਇਹਨਾਂ ਨੇ 29 ਜਨਵਰੀ ਨੂੰ ਕਰਨ ਦੀ ਕੋਸ਼ਿਸ਼ ਕੀਤੀ। ਇਹ ਵੱਖਰੀ ਕਹਾਣੀ ਹੈ ਕਿ ਭਾਈ ਗਏ ਕੁਛ ਹੋਰ ਕਰਨ ਸੀ ਲੇਕਿਨ ਹੋ ਕੁਛ ਹੋਰ ਗਿਆ। ਹੁਣ ਇਹ ਤਾਂ ਇਹਨਾਂ ਦੀ ਕਿਸਮਤ ਜੋ ਇਹਨਾਂ ਨੂੰ ਮਿਲੇ। ਉਹ ਜਿਵੇਂ ਸਿੰਘ ਕਹਿੰਦੇ ਨੇ ਕਿ ਭਾਈ ਸ਼ਰਧਾ ਵਾਲੇ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ, ਇੰਨਾ ਕੁ ਤਾਂ ਚਾਟਾ ਛਕਾਣਾ ਫਿਰ ਬਣਦਾ ਵੀ ਹੈ। ਤਾਂ ਜਿਹੜਾ ਜਿਸ ਭਾਵਨਾ ਨਾਲ ਜਿਸ ਰਹੇ, ਇਹਨਾਂ ਦੇ ਆਪਣੇ ਹੀ ਗੋਸਵਾਮੀ ਤੁਲਸੀਦਾਸ ਨੇ ਕਿਹਾ ਹੋਇਆ ਕਿ ਜਿਸ ਰਹੀ ਭਾਵਨਾ ਜੈਸੀ, ਕਿ ਜਿਹੜੀ ਭਾਵਨਾ ਲੈ ਕੇ ਆਇਆ ਉਸ ਦੀ ਭਾਵਨਾ ਜਿਹੜੀ ਹੈ ਉਹ ਪੂਰੀ ਖਾਲਸਾ ਹਮੇਸ਼ਾ ਕਰਦਾ ਹੈ। ਗੁਰੂ ਕਾ ਖਾਲਸਾ ਹੈ ਤੇ ਗੁਰੂ ਵੀ ਹਰ ਆਏ ਗਏ ਦੀ ਜਿਹੜਾ ਵੀ ਗੁਰੂ ਤੋਂ ਦੇ ਨਾਲ ਜੁੜਦਾ ਹੈ ਉਸ ਦੀ ਭਾਵਨਾ ਪੂਰੀ ਕਰਦਾ ਹੈ। ਲੇਕਿਨ ਹਿੰਦੂ ਤਵੀਆਂ ਦਾ ਹੇਟ ਕੈਂਪੇਨ, ਫਿਰ ਬਿਜ਼ਨਸ ਬਾਈਕਾਟ, ਲਾ ਐਨਫੋਰਸਮੈਂਟ ਏਜੰਸੀਜ਼, ਕਿਰਪਾਨ ਤੇ ਪਾਬੰਦੀ, ਕਕਾਰਾਂ ਤੇ ਪਾਬੰਦੀ, ਔਰ ਫਿਰ ਤਾਂ ਫੁੱਲ ਸਕੇਲ ਨਫ਼ਰਤ। ਇੰਨਾ ਕੁਛ ਮੇਰੇ ਸਾਹਮਣੇ ਹੈ ਜੇ ਮੈਂ ਉਹ ਡਿਸਕਸ ਕਰਨ ਲੱਗਾ ਤਾਂ ਫਿਰ ਘੜੀ ਮੈਨੂੰ ਪੁੱਠੀ ਕਰਨੀ ਪਏਗੀ। ਪਰ ਉਸ ਦੇ ਨਾਲ ਉਹਨਾਂ ਨੇ ਈਵਨ ਇੰਡੀਅਨਸ ਇਨ ਮੈਲਬਰਨ ਦੇ ਆਫੀਸ਼ੀਅਲ ਟਵਿੱਟਰ ਹੈਂਡਲਰ ਤੋਂ ਐਨੀ ਖਾਲਿਸਤਾਨੀ ਸਪੋਰਟਿੰਗ ਬਿਜ਼ਨਸਿਸ ਦੈਟ ਯੂ ਵਾਂਟ ਟੂ ਰਿਕਮੈਂਡ ਇਨ ਮੈਲਬਰਨ, ਔਰ ਇਹਦੇ 90,000 ਤੋਂ ਜ਼ਿਆਦਾ ਇਸ ਗਰੁੱਪ ਦੇ ਫੋਲੋਅਰ ਨੇ। 175 ਕਮੈਂਟ ਉਹਦੇ ਥੱਲੇ ਨੇ। ਸੋ ਮਤਲਬ ਉਹਨਾਂ ਨੇ ਟਾਰਗੇਟ ਕੀਤਾ। ਔਰ ਮੈਲਬਰਨ ਵਾਲੇ ਬਿਜ਼ਨਸਮੈਨ ਉਹ ਕਹਿੰਦੇ ਨੇ ਕਿ ਭਾਈ ਸਾਨੂੰ ਹੀਟ ਕਾਲਸ ਜਿਹੜੀਆਂ ਨੇ ਉਹ ਆ ਰਹੀਆਂ ਨੇ, ਔਰ ਇਹ ਸਾਰੇ ਦੇ ਚੱਲਦੇ ਆ। ਹਾਲਾਂ ਇਹਨਾਂ ਦਾ ਜਿਹੜਾ ਆਸਟ੍ਰੇਲੀਅਨ ਟੁਡੇ ਇਹਨਾਂ ਦਾ ਚੀਥੜ ਹੈ, ਉਹਨਾਂ ਨੇ ਹੁਣ ਇੰਡੀਅਨ ਅਮਰੀਕਨ ਕ੍ਰਿਸਚੀਅਨਸ ਨੇ ਇਹ ਡਿਮਾਂਡ ਕੀਤੀ ਹੈ ਅਮਰੀਕਾ ਤੋਂ। ਉਹਨਾਂ ਨੇ ਕਿਹਾ, ਉਹਨਾਂ ਦੀ ਰਿਪੋਰਟ ਹੈ ਪੂਰੀ ਡਿਟੇਲ, ਕਿ 10,000 ਸਾਨੂੰ ਵੀਜ਼ੇ ਦਿਓ ਉੱਥੋਂ ਇੰਡੀਆ ਤੋਂ ਅਸਾਈਲਮ ਦੇ, ਕਿਉਂਕਿ ਸਾਡੇ ਨਾਲ ਜਿਹੜਾ ਅਸੀਂ ਹਿੰਦੂ ਨੈਸ਼ਨਲਿਸਟ ਦੇ ਹੱਥਾਂ ਦੇ ਵਿੱਚ ਦੁਖੀ ਹੋ ਰਹੇ। ਔਰ ਇਹਦੇ ਤੇ ਵੀ ਉਹ ਕਮੈਂਟ ਕਰ ਰਿਹਾ ਜੀ ਇਹ ਸਟ੍ਰੇਟ ਵੇ ਅਮਰੀਕਾ ਉੱਥੇ ਕਨਵਰਸ਼ਨ ਕਰਵਾਉਣਾ ਚਾਹੁੰਦਾ ਹੈ, ਇਸ ਲਈ ਇਸ ਕਿਸਮ ਦੀ ਮੰਗ ਕਰਵਾਈ ਗਈ ਹੈ। ਔਰ ਨਾਲ ਦੀ ਨਾਲ ਇਸ ਕਿਸਮ ਦੀਆਂ ਬਹੁਤ ਸਾਰੀਆਂ ਸਟੋਰੀਜ਼ ਇਹਨਾਂ ਨੇ ਆਪਣੇ ਮੀਡੀਆ 'ਚ ਪਲਾਂਟ ਕੀਤੀਆਂ ਨੇ। ਟਵਿੱਟਰ ਦੇ ਉੱਤੇ ਜ਼ਿਆਦਾ ਇਸ ਕਿਸਮ ਦੀ ਨਫ਼ਰਤ ਦਾ ਦੌਰਾ ਚੱਲ ਰਿਹਾ। ਹਾਲਾਂ ਜਿਹੜੇ ਉੱਥੋਂ ਦੇ ਜਦੋਂ ਅਸੀਂ ਦੇਖਦੇ ਹਾਂ ਕਿ SBS ਦੀ ਇੱਕ ਪੂਰੀ ਉਹਦੇ 'ਤੇ ਕਵਰੇਜ ਹੈ, ਇੰਡੀਅਨ ਕਮਿਊਨਿਟੀ ਕੰਡੈਮਸ ਕੈਂਪੇਨ ਟੂ ਬਾਈਕਾਟ ਬਿਜ਼ਨਸ ਫੋਲੋਇੰਗ ਖਾਲਿਸਤਾਨ ਰੈਫਰੈਂਡਮ। SBS ਨੇ ਕਾਫੀ ਇੱਕ ਅੱਛੀ ਸਟੋਰੀ ਇਸ ਦੇ ਉੱਤੇ ਕੀਤੀ ਹੈ। ਜਿਹੜਾ ਕਮਿਊਨਿਟੀ ਦੇ ਵਿੱਚ ਦੇਖਿਆ ਜਾਂਦਾ ਪ੍ਰੋਗਰਾਮ ਹੈ, ਇਸ ਦੇ ਉੱਤੇ ਉਹਦਾ ਪ੍ਰਿੰਟ ਪਾਰਟ, ਔਰ ਉਹਦੇ 'ਚ 1-2 ਹਿੰਦੂ ਜਥੇਬੰਦੀਆਂ ਨੇ ਜਿਹੜੀਆਂ ਸੈਕੂਲਰ ਦੇ ਨਾਂ ਥੱਲੇ ਨੇ, ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਇਹ ਜਿਹੜਾ ਇਹ ਬਿਲਕੁਲ ਅਸੀਂ ਵਿਕਟੋਰੀਆ ਦੇ ਵਿੱਚੋਂ ਕਿ ਵੀ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ, ਜਿਹੜੀਆਂ ਸਿੱਖ ਬਿਜ਼ਨੈਸਿਸ ਦੇ ਜਿਹੜੀ ਹੈ ਉਹ ਬਾਈਕਾਟ ਦੀ ਲਾਈਨ ਹੈ। ਪਰ ਇਹ ਜਸਟ ਇੱਕ ਸਿੰਬੋਲਿਕ ਜਿਹੀ ਗੱਲ ਹੈ। ਪਰ ਮੈਂ ਸਮਝਦਾ ਵੀ ਇਹ ਸਾਰੇ ਦਾ ਹੁੰਦਾ ਇਹ ਹੈ ਕਿ ਜਿਹਨੂੰ ਹੇਟ ਦਾ ਜਵਾਬ ਤੁਸੀਂ ਹੇਟ 'ਚ ਦਿਓ। ਮੈਂ ਸਮਝਦਾ ਵੀ ਸਿੱਖ ਜਥੇਬੰਦੀਆਂ ਨੇ, ਗੁਰਦੁਆਰਾ ਕਮੇਟੀਆਂ ਨੇ ਬੜੀ ਜ਼ਿੰਮੇਵਾਰੀ ਦਾ ਮੁਜ਼ਾਹਰਾ ਕਰਦੇ ਆ। ਉਹਨਾਂ ਨੇ ਆਪਣੇ ਆਪਣੇ ਲੈਟਰ ਪੈਡਸ ਦੇ ਉੱਤੇ ਜਾਂ ਸਾਂਝੇ ਤੌਰ 'ਤੇ ਇਸ ਨੂੰ ਜਿਹੜਾ ਕਿ ਭਾਈ ਏਜੰਸੀਆਂ ਦੇ ਧਿਆਨ 'ਚ ਲਿਆਂਦਾ, ਪੋਲੀਟੀਸ਼ੀਅਨਸ ਦੇ ਲਿਆਂਦਾ ਕਿ ਵੀ ਇਹ ਹੇਟ ਕ੍ਰਾਈਮ ਕਰ ਰਹੇ ਨੇ ਸਿੱਖਾਂ ਦੇ ਖਿਲਾਫ, ਹੇਟ ਕੈਂਪੇਨ ਹੈ, ਇਹਨੂੰ ਰੋਕਿਆ ਜਾਏ ਹੀ ਬਣਦਾ। ਲੇਕਿਨ ਇਹ ਵੀ ਜਿਹੜਾ ਆਪਣੀ ਥਾਂ ਦੇ ਉੱਤੇ ਬੜਾ ਜ਼ਰੂਰੀ ਹੈ ਔਰ ਅਜੇ ਵੀ ਇਹ ਕੈਂਪੇਨ ਰਹਿਣਾ ਚਾਹੀਦਾ। ਪਰ ਬੈਸਟ ਜਿਹੜਾ ਹੁੰਦਾ ਉਹ ਤੁਸੀਂ ਜਵਾਬ ਦੇ ਰਹੇ ਹੁੰਦੇ ਹੋ ਕਿ ਭਾਈ ਜੋ ਤੁਸੀਂ ਕਰ ਰਹੇ ਹੋ ਇਹ ਤੁਹਾਡੀ ਫਰਸਟ੍ਰੇਸ਼ਨ ਤੁਹਾਡੇ ਮੂੰਹ 'ਚੋਂ ਝੱਗ ਵਗ ਰਹੀ ਹੈ, ਔਰ ਤੁਸੀਂ ਜਿਹੜੀ ਉਛਲ ਕੂਦ ਕੀਤੀ ਬਹਿ ਤੁਸੀਂ ਅਲਟੀਮੇਟਲੀ ਸੋਡੇ ਦੀ ਝੱਗ ਵਾਂਗਣ ਜਾਣਾ। ਤਾਂ ਹੁਣ ਇੱਥੋਂ ਨਿਕਲੋ, ਮੈਲਬੌਰਨ 'ਚ ਤਾਂ ਤੁਹਾਡੇ ਮੂੰਹ 'ਚੋਂ ਝੱਗ ਆ ਗਈ, ਤਾਂ ਆ ਜਾਓ ਆਪਾਂ ਮਿਲਦੇ ਹਾਂ ਬ੍ਰਿਸਬੇਨ। ਬ੍ਰਿਸਬਨ ਜਿਹੜਾ ਹੈ ਉਹ ਕੁਈਨਜ਼ਲੈਂਡ ਦਾ ਇੱਕ ਵੱਡਾ ਪ੍ਰੋਮੀਨੈਂਟ ਸ਼ਹਿਰ ਹੈ। ਔਰ ਅੱਜ ਹੀ ਮੈਂ ਇੱਕ ਵੀਰ ਤੋਂ ਜਾਣਕਾਰੀ ਲੈ ਰਿਹਾ ਸੀ 80-90 ਹਜ਼ਾਰ ਦੇ ਕਰੀਬ ਸਿੱਖ
ਬ੍ਰਿਸਬੇਨ 'ਚ ਵਸਦੇ ਨੇ। ਜਦੋਂ 125 ਸਾਲ ਪਹਿਲਾਂ ਸਿੱਖ ਆਏ, ਸਭ ਤੋਂ ਪਹਿਲਾਂ ਉੱਥੇ ਆਏ। ਉਹਨਾਂ ਦੇ ਆਪਣੇ ਗੁਰਦੁਆਰਾ ਸਾਹਿਬਾਨ, ਕਾਮਯਾਬ ਬਿਜ਼ਨਸਿਸ, ਹਰ ਇੰਡਸਟਰੀ ਦੇ ਵਿੱਚ, ਐਗਰੀਕਲਚਰ 'ਚ ਵੀ ਵੱਡੇ ਪੈਮਾਨੇ ਤੇ, ਔਰ ਦੂਸਰੇ ਵੀ। ਔਰ 19 ਮਾਰਚ ਨੂੰ ਬ੍ਰਿਸਬਨ, ਜਦੋਂ ਅਸੀਂ ਸਪੈਲਿੰਗ ਦੇਖਦੇ ਹਾਂ ਤਾਂ ਬ੍ਰਿਸਬੇਨ ਆਉਂਦਾ ਹੈ, ਪਰ ਅੱਜ ਮੈਂ ਇੱਕ ਕਿਸੇ ਬ੍ਰਿਟਿਸ਼ ਲੇਡੀ ਦੇ ਐਕਸੈਂਟ ਤੋਂ ਸੁਣ ਰਿਹਾ ਸੀ ਤਾਂ ਉਹਨਾਂ ਨੇ ਬ੍ਰਿਸਬਨ ਕਿਹਾ। ਮੈਂ ਆਉਣ ਵਾਲੇ ਦਿਨਾਂ 'ਚ ਕਨਫਰਮ ਕਰਾਂਗਾ ਕਿ ਬ੍ਰਿਸਬਨ ਹੈ ਕਿ ਬ੍ਰਿਸਬੇਨ ਹੈ। ਲੇਕਿਨ ਬ੍ਰਿਸਬਨ ਜਿਹੜਾ ਹੈ ਉਹਦੇ 'ਚ ਉਹਨਾਂ ਨੇ ਲੀਕ ਖਿੱਚ ਦਿੱਤੀ ਹੈ ਕਿ ਭਾਈ ਆ ਜਾਓ। ਹੁਣ ਉੱਥੋਂ ਜੇ ਮੈਲਬਰਨ ਤੋਂ ਬ੍ਰਿਸਬਨ ਪਹੁੰਚਣਾ ਹੈ ਤੇ ਉਹ 2000 ਮੀਲ ਹੈ, ਇੱਥੋਂ ਕੈਲੀਫੋਰਨੀਆ ਜਾਣ ਵਾਂਗ ਹੀ ਹੈ। ਤੇ ਵੈਸੇ ਬ੍ਰਿਸਬਨ ਦੇ ਵਿੱਚ ਪਤਾ ਲੱਗਾ ਕਿ ਇਹਨਾਂ ਦੀ RSS, ਬਜਰੰਗ ਦਲ, ਇਹਨਾਂ ਦੀ ਸਿਸਟਰ ਜਮਾਤ ਵਿਸ਼ਵ ਹਿੰਦੂ ਪਰਿਸ਼ਦ, ਉਹਨਾਂ ਦੀ ਕਾਫੀ ਸਟਰੋਂਗ ਬ੍ਰਾਂਚ ਹੈ ਉੱਥੇ। ਕਾਫੀ ਹਿੰਦੂ ਤਾਂ ਵੀ ਉੱਥੇ ਵੀ ਰਹਿੰਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇੱਕ ਤਾਂ ਜਿਹੜੇ ਐਕਟਿਵਿਸਟ ਨੇ ਰੈਫਰੈਂਡਮ ਵਾਲੇ ਆਪਣੇ ਭਾਈ, ਉਹਨਾਂ ਨੇ ਵੀ ਕਾਫੀ ਕੁਝ ਸਿੱਖਿਆ ਮੈਲਬਰਨ ਤੋਂ। ਉਹ ਜਿਹੜਾ ਸਿੱਖਿਆ ਸਬਕ ਹੈ ਉਸ ਨੂੰ ਜ਼ਰੂਰ ਅਪਲਾਈ ਕਰਨ, ਇਸ ਗੱਲ ਨੂੰ ਯਕੀਨੀ ਬਣਾਉਣ ਕਿ ਅਮਰਮਈ ਅੰਦਾਜ਼ ਰਹੇ। ਇਹਨਾਂ ਦੀਆਂ ਕਰਤੂਤਾਂ ਸਾਹਮਣੇ ਆ ਗਈਆਂ ਨੇ, ਇਸ ਤੋਂ ਵੀ ਕੁਛ ਨਾ ਕੁਛ ਵਰਸਟ ਕਰ ਸਕਦੇ ਨੇ। ਉਹਦੇ ਲਈ ਏਜੰਸੀਆਂ ਨੂੰ, ਲੋਕਲ ਜਿਹੜਾ ਕੁਈਨਜ਼ਲੈਂਡ ਜਿਹੜਾ ਉਹਨਾਂ ਨੂੰ ਪੂਰਾ ਸੁਚੇਤ ਰੱਖਣ। ਤੇ ਬਾਕੀ ਤਾਂ ਫਿਰ ਖਾਲਸਾ ਹਮੇਸ਼ਾ ਤਿਆਰ ਹੀ ਰਹਿੰਦਾ। ਔਰ ਉਹ ਸਾਨੂੰ ਪਤਾ ਲੱਗਾ ਕਿ ਵੀ ਇਹ ਮੈਲਬਰਨ ਵਾਲੇ ਤਾਂ ਥੋੜੇ ਜਿਹੇ ਜਿਹੜੇ ਨੇ ਫਿਰ ਵੀ ਬੜੇ ਪਿਆਰ ਵਾਲੇ ਔਰ ਦੂਜੇ ਸੀ। ਉਹਨਾਂ ਨੇ ਪਿਆਰ ਦੇ ਨਾਲ ਉਹਨਾਂ ਨੂੰ ਲੰਗਰ ਵੀ ਛਕਾਇਆ, ਬਹੁਤਾ ਨਹੀਂ ਕੋਈ ਵੀ ਜਿਹੜਾ ਕੀਤਾ। ਪਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਬ੍ਰਿਸਬਨ ਨੇ ਇਹ ਤਾਂ ਫਿਰ ਤੱਤੇ ਸਿੰਘ ਨੇ ਕਿ ਭਾਈ ਉਹਨਾਂ ਨੇ ਜਿਹੜਾ ਫਿਰ ਉਹ ਤੱਤਾਪਨ ਵੀ ਦਿਖਾ ਦੇਣਾ। ਸੋ ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਜਿੱਥੇ ਕਿ ਇਸ ਰੈਫਰੈਂਡਮ 'ਚ ਵੀ ਵੱਧ ਚੜ ਕੇ ਸ਼ਮੂਲੀਅਤ ਹੋਏ ਸਿੰਘਾਂ ਦੀ। ਨੰਬਰ ਸੇ ਦਾ ਗੇਮ, ਪਿਕਚਰ ਸੇਜ਼ ਦਾ ਗਿਵਸ ਦਾ ਮੈਸੇਜ। ਮੈਲਬਰਨ ਨੇ ਦੱਸ ਦਿੱਤਾ ਕਿ ਭਾਈ ਸਿੱਖ ਕਿੱਥੇ ਖੜੇ ਨੇ, ਸਿੱਖ ਖਾਲਿਸਤਾਨ ਚਾਹੁੰਦੇ ਨੇ। ਹੁਣ ਇੱਥੇ ਇਹਨਾਂ ਨੇ ਆਪਣਾ ਸਾਰਾ ਜਿਹੜਾ ਜਿੰਨਾ ਵੀ ਹਿੰਦੂ ਤੋਂ ਵੀ ਨਫ਼ਰਤ ਦਾ ਪਟਾਰਾ ਉਹ ਖਾਲੀ ਕਰ ਲਿਆ। ਹੁਣ ਜਾ ਕੇ ਦਿੱਲੀ ਦਾ ਇੱਕ ਅੱਧਾ ਦੌਰਾ, ਕੋਈ ਜਾ ਕੇ ਗੰਗਾ ਜਮਨਾ 'ਚ ਨਹਾ ਨੂੰ ਕੇ ਆਉਣ, ਉੱਥੋਂ ਇੱਕ ਹੋਰ ਪਟਾਰਾ ਭਰ ਕੇ ਲਿਆਉਣ ਨਫ਼ਰਤ ਦਾ। ਕਿਉਂਕਿ ਇੱਥੇ ਬ੍ਰਿਸਬਨ ਇਹ ਇਹਨਾਂ ਦੇ ਲਈ, ਇਹਨਾਂ ਨਫ਼ਰਤੀਆਂ ਦੇ ਲਈ ਜਿਹੜਾ ਹੈ ਉਹ ਜ਼ਿਆਦਾ ਟਫ ਗਰਾਊਂਡ ਹੋਏਗੀ। ਕਿਉਂਕਿ ਸਿੰਘਾਂ ਨੂੰ ਪਤਾ ਲੱਗ ਗਿਆ ਤੁਹਾਡੇ ਬਹੁਤ ਸਾਰੇ ਇਹਨਾਂ ਤੌਰ ਤਰੀਕਿਆਂ ਦਾ, ਔਰ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਵੀ ਪਤਾ ਲੱਗ ਗਿਆ। ਲੇਕਿਨ ਅਗੇਨ ਕਿਉਂਕਿ ਮਾਰਚ ਤੱਕ ਪਹੁੰਚਦੇ ਹਾਂ, ਅਜੇ ਅੱਜ ਅਸੀਂ ਗੱਲ ਕਰ ਰਹੇ ਹਾਂ 10 ਫਰਵਰੀ, ਕੋਈ ਬਹੁਤਾ ਦੂਰ ਨਹੀਂ ਹੈ, 6 ਹਫ਼ਤੇ ਦੀ ਗੱਲ ਹੈ। ਉੱਥੇ ਕਾਰ ਰੈਲੀ ਵੀ ਹੋਏਗੀ, ਦੂਜਾ ਵੀ ਜਿਹੜਾ ਇੱਕ ਤਰੀਕਾ ਹੈ। ਸੋ ਵੱਧ ਚੜ ਕੇ ਇਸ ਦੇ ਵਿੱਚ ਸ਼ਮੂਲੀਅਤ ਕਰੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।